ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 15 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ ਰਛਪਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਨੇਕ ਸਿੰਘ ਬਾਗੜੀ ਫ੍ਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਸਭ ਤੋਂ ਪਹਿਲਾਂ ਅੱਜ ਦੀਆਂ ਜਿਹੜੀਆਂ ਟੌਪ ਦੀਆਂ ਖਬਰਾਂ ਹੈ ਉਹਨਾਂ ਵੱਲ ਚੱਲੀਏ ਤੇ ਮਰੀਆ ਕੁਰੀਨਾ ਮਸ਼ਾਡੋ, ਜੋ ਵੈਨਜ਼ੂਏਲਾ ਦੀ ਆਪੋਜੀਸ਼ਨ ਦੀ ਲੀਡਰ ਹੈਗੀ ਆ, ਜਿਹਨੂੰ ਪਿਛਲੇ ਦਿਨਾਂ ਦੇ ਵਿੱਚ ਨੋਬਲ ਪੀਸ ਪ੍ਰਾਈਜ਼ ਮਿਲਿਆ ਸੀ, ਤੇ ਉਹਦੀ ਅੱਜ ਜਿਹੜੀ ਮੀਟਿੰਗ ਆ ਉਹ ਆਪਣੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਅੱਜ ਹੋਈ ਹੈਗੀ ਆ। ਤੇ ਮੀਟਿੰਗ ਤੋਂ ਬਾਅਦ ਉਸਨੇ ਪ੍ਰੈਸ ਕਾਨਫਰੰਸ ਦੱਸਿਆ ਵੀ ਹੁਣ ਜਿਹੜਾ ਉਹਨਾਂ ਨੂੰ ਗੋਲਡ ਨੋਬਲ ਪੀਸ ਪ੍ਰਾਈਜ਼ ਮਿਲਿਆ ਸੀ ਉਹ ਉਹਨਾਂ ਨੇ ਟਰੰਪ ਨੂੰ ਦੇ ਦਿੱਤਾ ਹੈਗਾ ਆ। ਇਹ ਪਤਾ ਨਹੀਂ ਵੀ ਹੁਣ ਟਰੰਪ ਉਹਨਾਂ ਨੇ ਰਿਸੀਵ ਕੀਤਾ ਜਾਂ ਨਹੀਂ ਕੀਤਾ, ਪਰ ਇਹਦੇ ਵਿੱਚ ਜ਼ਰੂਰ ਉਹਨਾਂ ਨੇ ਇਹ ਗੱਲ ਦੱਸੀ ਹੈਗੀ ਆ। ਮਦੂਰੋ ਨੂੰ ਟਰੰਪ ਨੇ ਪਹਿਲਾਂ ਹੀ ਚੱਕ ਕੇ ਲੈ ਆਏ ਹੈਗੇ ਆ। ਉਹ ਤੋਂ ਬਾਅਦ ਓਪੋਜੀਸ਼ਨ ਦੀ ਲੀਡਰ ਵੀ ਰਹੀ ਆ ਮਰੀਆ ਮਸ਼ਾਡੋ, ਤੇ ਪਰ ਜੋ ਮਡੂਰੋ ਦੇ ਅੰਡਰ ਵਾਈਸ ਪ੍ਰੈਜ਼ੀਡੈਂਟ ਸੀ ਰੋਦਰੀਗਸ, ਉਹ ਡੁਲਸੀ ਰੋਦਰੀਗਸ, ਉਹਨੂੰ ਜਿਹੜਾ ਆ ਪ੍ਰੈਜ਼ੀਡੈਂਟ ਥਾਪਿਆ ਹੋਇਆ ਹੈਗਾ ਆ। ਨੋਬਲ ਪੀਸ ਪ੍ਰਾਈਜ਼ ਦੇ ਆਰਗੇਨਾਈਜ਼ਰਸ ਨੇ ਕੁਝ ਦਿਨ ਪਹਿਲਾਂ ਇਹ ਕਿਹਾ ਸੀ ਵੀ ਮੈਡਲ ਕਿਸੇ ਹੋਰ ਜਿਹੜਾ ਜਿਹਨੂੰ ਮਿਲਿਆ ਉਹ ਕਿਸੇ ਹੋਰ ਨੂੰ ਨਹੀਂ ਦਿੱਤਾ ਜਾ ਸਕਦਾ ਹੈਗਾ। ਪਰ ਅੱਜ ਜੋ ਮੀਟਿੰਗ ਹੋਈ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਜਿਹੜਾ ਆ ਉਹ ਮੈਡਲ ਕਹਿੰਦੀ ਆ ਵੀ ਟਰੰਪ ਉਹਨਾਂ ਨੂੰ ਜਿਹੜਾ ਦਿੱਤਾ ਹੈਗਾ। CNN ਨਿਊਜ਼ ਕਰ ਰਿਹਾ ਵੀ ਟਰੰਪ ਹੁਣਾਂ ਨੇ ਰੱਖ ਲਿਆ ਆ ਮਚਾਡੋ ਹੁਣਾਂ ਦਾ ਇਹ ਜਿਹੜਾ ਨੋਬਲ ਪੀਸ ਮੈਡਲ, ਜਦ ਆਪੋਜੀਸ਼ਨ ਲੀਡਰ ਨੇ ਟਰੰਪ ਹੁਣਾਂ ਨੂੰ ਇਹ ਪ੍ਰੈਜ਼ੈਂਟ ਕੀਤਾ ਆ, ਇਹ ਭੇਂਟ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਆ। ਵਾਈਟ ਹਾਊਸ ਦੇ ਵਿੱਚ ਟਰੰਪ ਹੁਣਾਂ ਨੇ ਜਿਹੜਾ ਉਹ ਆਖਿਆ, ਹੱਸਦੇ ਹੋਏ ਇੱਕ ਹਿਸਾਬ ਦੇ ਨਾਲ ਆਖਿਆ ਰੋਇਟਰਸ ਦੀ ਇੱਕ ਇੰਟਰਵਿਊ ਦੇ ਵਿੱਚ, ਕਹਿੰਦੇ ਵੀ ਕੰਟਰੀ ਦੇ ਵਿੱਚ ਇਲੈਕਸ਼ਨ ਹੀ ਨਹੀਂ ਹੋਣੀ ਜਿਹੜੀ ਉਹ ਚਾਹੀਦੀ, ਜਿਹੜੇ ਪਹਿਲੇ ਸਾਲ ਦੇ ਵਿੱਚ ਜਦ ਸੈਕਿੰਡ ਟਰਮ ਇਹ ਆਫਿਸ ਦੇ ਵਿੱਚ ਆਏ ਜਿਹੜੇ ਉਹ ਹੈਗੇ ਆ। ਉਂਝ ਦੇਖਿਆ ਜਾਵੇ ਉਹ ਵੀਡੀਓਜ਼ ਸਾਹਮਣੇ ਆ ਰਹੀਆਂ ਜਦ ਮਰੀਆ ਕੁਰੀਨਾ ਮਚਾਡੋ ਵਾਈਟ ਹਾਊਸ ਦੇ ਵਿੱਚ ਅੰਦਰ ਜਾ ਰਹੀ ਆ, ਕੋਈ ਉਸ ਨੂੰ ਰਿਸੀਵ ਕਰਨ ਦੇ ਲਈ ਨਹੀਂ ਆਇਆ। ਜਿੱਦਾਂ ਆਮ ਇੱਕ ਜਾਣੇ ਨੇ ਜਾਣਾ ਹੁੰਦਾ ਆ, ਉਸ ਤਰੀਕੇ ਦੇ ਨਾਲ ਇਸ ਨੂੰ ਅੰਦਰ ਘੱਲਿਆ ਗਿਆ ਆ। ਇਹਨਾਂ ਨੇ ਟਰੰਪ ਹੁਣਾਂ ਨੂੰ ਇਹ ਬੇਨਤੀ ਕੀਤੀ ਆ ਵੀ ਆ ਰਹੀਆਂ ਜਿਹੜੀਆਂ ਵੀ ਜਦੋਂ ਵੀ ਵੈਨੇਜ਼ੁਏਲਾ ਦੇ ਵਿੱਚ ਇਲੈਕਸ਼ਨ ਹੁੰਦੀਆਂ ਤੇ ਸਾਡੀ ਸਪੋਰਟ ਤੁਸੀਂ ਕਰੋ, ਜਿਹੜੀ ਆਪੋਜੀਸ਼ਨ ਪਾਰਟੀ ਆ ਇਹਨਾਂ ਨੂੰ ਜਿਤਾਉਣ ਦੇ ਲਈ। ਪਰ ਆਲਰੇਡੀ ਟਰੰਪ ਹੁਣਾਂ ਦੀਆਂ ਗੱਲਾਂ ਆ, ਉਹਨਾਂ ਨੂੰ ਜਿਹੜੀ ਮੌਜੂਦਾ ਇੰਟਰਮ ਕਾਰਜਕਾਰੀ ਜਿਹੜੀ ਰਾਸ਼ਟਰਪਤੀ ਆ, ਜਿੱਦਾਂ ਤੁਸੀਂ ਦੱਸਿਆ ਰੋਡਰੀਗਜ਼, ਉਹ ਮੰਨ ਰਹੀ ਆ। ਇਨਫੈਕਟ ਅਮਰੀਕਾ ਨੇ ਵੈਨੇਜ਼ੁਏਲਾ ਦਾ ਸੀਜ਼ ਕੀਤਾ ਹੋਇਆ ਤੇਲ ਆ ਉਸ ਨੂੰ ਵੇਚਣਾ ਵੀ ਸ਼ੁਰੂ ਕਰ ਦਿੱਤਾ ਹੈਗਾ ਆ। ਸੋ ਉਸ ਦੀ ਜਿਹੜੀ ਮਨੀ ਆ ਕਹਿੰਦੇ ਵੀ ਆਉਣੀ ਸ਼ੁਰੂ ਹੋ ਚੁੱਕੀ ਆ। ਤੇ ਟਰੰਪ ਹੁਣਾਂ ਨੇ ਜਿਹੜਾ ਉਹ ਦੱਸਿਆ ਵੀ ਉਹਨਾਂ ਨੇ ਜਿਹੜਾ ਨੋਬਲ ਪੀਸ ਪ੍ਰਾਈਜ਼ ਆ ਉਹਨਾਂ ਦਾ ਮਚਾਡੋ ਦਾ ਉਸ ਨੂੰ ਰਿਸੀਵ ਕਰ ਲਿਆ ਆ, ਅਸੈਪਟ ਜਿਹੜਾ ਆ ਉਹਨਾਂ ਨੇ ਕਰ ਲਿਆ ਹੈਗਾ ਆ। ਟਰੰਪ ਹੁਣਾਂ ਦੀ ਬੜੇ ਲੰਮੇ ਚਿਰ ਤੋਂ ਇਸ ਪ੍ਰਾਈਜ਼ ਦੇ ਉੱਤੇ ਨਜ਼ਰ ਸੀਗੀ, ਨੋਬਲ ਪੀਸ ਪ੍ਰਾਈਜ਼ ਦੇ ਉੱਤੇ। ਤੇ ਜਿੱਦਾਂ ਉਹ ਬਾਰ-ਬਾਰ ਕਹਿ ਰਹੇ ਸੀਗੇ ਵੀ ਇੰਨੀਆਂ ਜੰਗਾਂ ਜਿਹੜੀਆਂ ਉਹਨਾਂ ਨੇ ਰੁਕਵਾ ਦਿੱਤੀਆਂ ਆ ਤਾਂ ਨੋਬਲ ਪੀਸ ਪ੍ਰਾਈਜ਼ ਉਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਆ। ਪਰ ਵੈਨੇਜ਼ੁਏਲਾ ਦੀ ਵਿਰੋਧੀ ਧਿਰ ਦੀ ਨੇਤਾ ਨੇ
ਆਪਣਾ ਪੀਸ ਪ੍ਰਾਈਜ਼ ਨੋਬਲ ਪ੍ਰਾਈਜ਼ ਉਹ ਟਰੰਪ ਹੋਣਾ ਨੂੰ ਭੇਂਟ ਕਰ ਦਿੱਤਾ। ਅਗਲੀ ਖਬਰ ਜਿਹੜੀ ਆ ਈਰਾਨ ਦੇ ਸੰਬੰਧ ਦੇ ਵਿੱਚ ਆ, ਵਾਲ ਸਟਰੀਟ ਜਰਨਲ ਰਿਪੋਰਟ ਕਰ ਰਿਹਾ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਨੂੰ ਜਿਹੜੇ ਕੁਝ ਐਕਸਪਰਟ ਆ, ਉਹਨਾਂ ਨੇ ਇਹ ਕਿਹਾ ਵੀ ਈਵਨ ਤੁਸੀਂ ਈਰਾਨ ਦੇ ਉੱਤੇ ਅਟੈਕ ਵੀ ਕਰ ਦਿਓ ਤੇ ਇਹਦਾ ਮਤਲਬ ਇਹ ਨਹੀਂ ਆ ਵੀ ਈਰਾਨ ਦੀ ਜਿਹੜੀ ਸਰਕਾਰ ਆ ਉਹ ਡਿੱਗ ਪਊਗੀ, ਉਹ ਕੋਲੈਪਸ ਕਰ ਜਾਊਗੀ। ਬੁੱਧਵਾਰ ਨੂੰ 800 ਦੇ ਕਰੀਬ ਲੋਕਾਂ ਨੂੰ ਉਹਨਾਂ ਨੇ ਫਾਂਸੀ ਦੇਣੀ ਸੀ। ਉਹਦੇ ਸੰਬੰਧ ਦੇ ਵਿੱਚ ਕੈਰੋਲਿਨ ਲਿਵਿਟ ਨੇ ਇਹ ਕਿਹਾ ਵੀ ਹਜੇ ਤੱਕ ਜੋ ਖਬਰਾਂ ਆ ਰਹੀਆਂ ਵੀ ਇਹ ਐਗਜ਼ੀਕਿਊਸ਼ਨ ਨਹੀਂ ਵਾਪਰੀ ਹੈਗੀ, ਕਿਉਂਕਿ ਟਰੰਪ ਉਹਨਾਂ ਨੇ ਧਮਕੀ ਦਿੱਤੀ ਸੀ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਐਗਜ਼ੀਕਿਊਸ਼ਨਸ ਨਾ ਕੀਤੀਆਂ ਜਾਣ। ਇਹ 800 ਦਾ ਫਿਗਰ ਜਿਹੜਾ ਅੱਜ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਕੈਰੋਲਿਨ ਲਿਵਿਟ ਵੱਲੋਂ ਦੱਸਿਆ ਗਿਆ ਹੈਗਾ। ਕਹਿੰਦੇ ਵੀ ਜੇ ਯੂਐਸ ਨੇ ਅਟੈਕ ਕਰਨਾ ਹੈਗਾ ਤੇ ਬਹੁਤ ਜ਼ਿਆਦਾ ਜਿਹੜੀ ਮਿਲਟਰੀ ਦੀ ਫਾਇਰ ਪਾਵਰ ਚਾਹੀਦੀ ਆ ਮਿਡਲ ਈਸਟ ਦੇ ਵਿੱਚ ਲਾਰਜ ਸਕੇਲ ਸਟ੍ਰਾਈਕ ਦੇ ਲਈ, ਤਾਂ ਕਿ ਜਿਹੜੀਆਂ ਨੂੰ ਬਚਾਇਆ ਜਾ ਸਕੇ। ਉਧਰ ਕਹਿੰਦੇ ਲਿੰਡਸੀ ਗ੍ਰਾਮ ਬੜੇ ਵਿਚਾਰੇ ਨਿਰਾਸ਼ ਜਿਹੜੇ ਹੋਏ ਉਹ ਜਿੱਦਾਂ ਆਪਾਂ ਕੱਲ ਵੀ ਦੱਸ ਰਹੇ ਸੀ ਵੀ ਇੱਕ ਵਾਰ ਹੌਕ ਦੇ ਤੌਰ ਦੇ ਉੱਤੇ ਉਹਨਾਂ ਨੂੰ ਦੇਖਿਆ ਜਿਹੜਾ ਉਹ ਜਾਂਦਾ ਹੈ ਤੇ ਕਹਿੰਦੇ ਮੂੰਹ ਉਤਰਿਆ ਹੋਇਆ ਸੀ ਜਦ ਰਾਸ਼ਟਰਪਤੀ ਟਰੰਪ ਨੇ ਈਰਾਨ ਦੇ ਉੱਤੇ ਹਮਲਾ ਨਾ ਕਰਨ ਦਾ ਜਿਹੜਾ ਉਹ ਫੈਸਲਾ ਲਿਆ। ਜਦ ਕਹਿੰਦੇ ਟਰੰਪ ਹੋਣਾ ਨੇ ਦੱਸਿਆ ਵੀ ਮੈਨੂੰ ਉਹਨਾਂ ਨੇ ਕਿਹਾ ਆ ਵੀ ਜਿਹੜੀਆਂ ਪਬਲਿਕ ਐਗਜ਼ੀਕਿਊਸ਼ਨਸ ਆ ਜਿਹੜਾ ਜਨਤਕ ਤੌਰ ਦੇ ਉੱਤੇ ਮੌਤ ਦੇ ਘਾਟ ਜਿਹੜੇ ਪ੍ਰੋਟੈਸਟਰਸ ਨੂੰ ਉਤਾਰਿਆ ਜਾਣਾ ਸੀ ਉਸ ਨੂੰ ਈਰਾਨ ਨੇ ਜਿਹੜਾ ਉਹ ਰੋਕ ਦਿੱਤਾ ਹੈਗਾ ਆ। ਸੋ ਵੈਸੇ ਵੀ ਈਰਾਨ ਲਗਾਤਾਰ ਜਿਹੜਾ ਕਹਿ ਰਿਹਾ ਆ ਵੀ ਭਾਈ ਅਸੀਂ ਜਿਹੜਾ ਆ ਫਿਰ ਅਮਰੀਕਾ ਦੇ ਉੱਤੇ ਜਿੱਥੇ ਵੀ ਅਮਰੀਕਾ ਦੇ ਬੇਸ ਆ ਉਹਨਾਂ ਦੇ ਇਰਦ ਗਿਰਦ ਉਹਨਾਂ ਉੱਤੇ ਵੀ ਹਮਲਾ ਜਿਹੜਾ ਉਹ ਕਰਾਂਗੇ। ਸੋ ਅਮਰੀਕਾ ਦੇ ਮੋਹਰੇ ਉੱਦਾਂ ਈਰਾਨ ਮਿਲਟਰੀ ਤਾਕਤ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਕਾਫੀ ਫਾਡੀ ਹੀ ਜਿਹੜਾ ਉਹ ਨਜ਼ਰ ਆਵੇਗਾ ਈਰਾਨ, ਪਰ ਫਿਰ ਵੀ ਇਹ ਸਾਰੀਆਂ ਚੀਜ਼ਾਂ ਦੇ ਚੱਲਦਿਆਂ ਇਹਨਾਂ ਨੇ ਇਹਤਿਆਤ ਵਰਤਦੇ ਹੋਏ ਹਾਲ ਦੀ ਘੜੀ ਜਿਹੜਾ ਹਮਲਾ ਆ ਉਸ ਨੂੰ ਰੋਕਿਆ ਹੈਗਾ ਆ। 2 ਦਿਨ ਪਹਿਲਾਂ ਹੀ ਟਰੰਪ ਹੋਣਾ ਦੇ ਉੱਥੋਂ ਉਹਨਾਂ ਦੇ ਪ੍ਰੋਟੈਸਟਰਸ ਨੂੰ ਇਹ ਆਖਿਆ ਸੀਗਾ ਵੀ ਆਪਣੀਆਂ ਜਿਹੜੀਆਂ ਇੰਸਟੀਟਿਊਸ਼ਨਸ ਆ ਈਰਾਨ ਦੀਆਂ ਉਹਨਾਂ ਦੇ ਉੱਤੇ ਕਬਜ਼ਾ ਜਿਹੜਾ ਆ ਉਹ ਤੁਸੀਂ ਕਰ ਲਓ, ਹੈਲਪ ਇਜ਼ ਔਨ ਦਾ ਵੇ। ਸੋ ਸ਼ਾਇਦ ਉਹਨਾਂ ਦੇ ਬਿਆਨ ਦੇ ਚੱਲਦਿਆਂ ਇਹ ਧਮਕੀ ਇਹ ਚੇਤਾਵਨੀ ਦੇਣ ਦੇ ਕਰਕੇ ਈਰਾਨ ਨੇ ਐਗਜ਼ੀਕਿਊਸ਼ਨਸ ਆ ਉਹਨਾਂ ਨੂੰ ਰੋਕ ਦਿੱਤਾ ਹੈਗਾ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਐਨਪੀਆਰ ਰਿਪੋਰਟ ਅੱਜ ਕਰ ਰਿਹਾ ਹੈ ਵੀ ਜਿਹੜਾ ਟਰੰਪ ਹੋਣਾ ਦਾ ਆਪਣਾ ਹੈਲਥ ਕੇਅਰ ਪਲਾਨ ਆ ਜਿਹੜੇ ਏਸੀਏ ਦੇ ਪ੍ਰੀਮੀਅਮਸ ਅਫੋਰਡੇਬਲ ਜਿਹੜੇ ਕੇਅਰ ਆ ਉਸ ਦੇ ਜਿਹੜੇ ਪ੍ਰੀਮੀਅਮ ਆ ਜੋ ਲਗਾਤਾਰ ਅਸਮਾਨ ਨੂੰ ਛੋਹ ਰਹੇ ਆ, ਸਕਾਈ ਰਾਕਟਿੰਗ ਆ, ਉਸ ਦੇ ਵਿੱਚ ਇਹਨਾਂ ਦਾ ਆਪਣਾ ਪਲਾਨ ਜ਼ਿਆਦਾ ਮਦਦ ਨਹੀਂ ਕਰ ਸਕੇਗਾ। ਟਰੰਪ ਹੋਣਾ ਨੇ ਆਪਣੇ ਜਿਹੜੇ ਆਈਡੀਆਜ਼ ਆ ਹੈਲਥ ਕੇਅਰ ਨੂੰ ਲੈ ਕੇ ਗ੍ਰੇਟ ਹੈਲਥ ਕੇਅਰ ਪਲਾਨ ਦੇ ਤੌਰ ਦੇ ਉੱਤੇ ਪੇਸ਼ ਜਿਹੜੇ ਆ ਉਹ ਕੀਤੇ ਆ। ਜਿਹੜੇ ਮੈਡੀਕੇਅਰ ਤੇ ਮੈਡੀਕੇਡ ਦੇ ਚੀਫ ਨੇ ਡਾਕਟਰ ਮਹਿਮਦ ਔਜ਼ ਉਹ ਕਹਿੰਦੇ ਵੀ ਜਿਹੜਾ ਲੈਜਿਸਲੇਸ਼ਨ ਪਲਾਨ ਕੀਤਾ ਜਾ ਰਿਹਾ ਆ ਇਸ ਦੇ ਵਿੱਚ ਐਡਮਿਨਿਸਟ੍ਰੇਸ਼ਨ ਕਾਂਗਰਸ ਨੂੰ ਆਖ ਰਹੀ ਆ ਵੀ 4 ਥੰਮ ਇਸ ਦੇ ਵਿੱਚ ਬਣਾਏ ਜਾਣ। ਡਰੱਗ ਪ੍ਰਾਈਸ ਰਿਫਾਰਮ ਹੋਵੇ, ਹੈਲਥ ਇੰਸ਼ੋਰੈਂਸ ਰਿਫਾਰਮ ਹੋਵੇ, ਪ੍ਰਾਈਸ ਟਰਾਂਸਪੇਰੈਂਸੀ ਫਾਰ ਹੈਲਥ ਕਾਸਟ ਤੇ ਫਰਾਡ ਪ੍ਰੋਟੈਕਸ਼ਨ ਤੇ ਸੇਫਗਾਰਡ ਆ ਉਹ ਇਸ ਦੇ ਵਿੱਚ ਲਿਆਂਦੇ ਜਾਣ। ਦੋਨਾਂ ਹੀ ਜਾਣਿਆਂ ਨੇ ਰਾਸ਼ਟਰਪਤੀ ਟਰੰਪ ਤੇ ਜਿਹੜੇ ਡਾਕਟਰ ਔਜ਼ ਆ ਉਹਨਾਂ ਨੇ ਇਸ ਪਲਾਨ ਦੇ ਬਾਰੇ ਕਹਿੰਦੇ ਵੀ ਇਹ ਰਿਪਲੇਸਮੈਂਟ ਹੋਊਗੀ ਅਫੋਰਡੇਬਲ ਕੇਅਰ ਐਕਟ ਨੂੰ ਜਿਹੜਾ ਉਹ ਲੈ ਕੇ। ਕਹਿੰਦੇ ਵੀ ਇਹ ਜਿਹੜੇ ਪ੍ਰਪੋਜ਼ਲ ਆ ਉਹਨਾਂ ਦਾ ਸਕੋਪ ਕਹਿੰਦੇ ਵੀ ਉੱਦਾਂ ਕਾਫੀ ਜ਼ਿਆਦਾ ਨੈਰੋ ਆ, ਉਹ ਭੀੜਾ ਰਹਿਣ ਵਾਲਾ ਹੈਗਾ ਆ। 2010 ਦੇ ਵਿੱਚ ਇਹ ਜਿਹੜਾ ਅਫੋਰਡੇਬਲ ਕੇਅਰ ਐਕਟ ਬਗੈਰ ਕਿਸੇ ਰਿਪਬਲਿਕਨ ਵੋਟ ਤੋਂ ਇਸ ਨੂੰ ਪਾਸ ਕਰ ਦਿੱਤਾ ਗਿਆ ਸੀਗਾ। ਬਾਈ ਪਾਰਟੀਜ਼ਨ ਗਰੁੱਪ ਜਿਹੜਾ ਸੈਨੇਟਰਸ ਦਾ ਉਹ ਇਸ ਟਾਈਮ ਏਸੀਏ ਦੇ ਬਿੱਲ ਨੂੰ 3 ਸਾਲ ਦੇ ਲਈ ਵਧਾਉਣ ਦੇ ਲਈ ਸਬਸਿਡੀਜ਼ ਨੂੰ ਹਾਊਸ ਦੇ ਵਿੱਚ ਪਾਸ ਹੋ ਚੁੱਕਾ ਤੇ ਹੁਣ ਸੈਨੇਟ ਦੇ ਕੋਲ ਪਹੁੰਚਿਆ ਹੋਇਆ ਆ ਜਿਸ ਦੇ ਉੱਤੇ ਅਜੇ ਡਿਸਕਸ਼ਨਸ ਹੋਣੀਆਂ ਬਾਕੀ ਆ। ਇਹ ਅਜੇ ਕੋਈ ਉਹਨਾਂ ਨੇ ਟਰੰਪ ਹੋਣਾ ਨੇ ਕਲੀਅਰਲੀ ਨਹੀਂ ਦੱਸਿਆ ਵੀ ਜੇ ਸੈਨੇਟ ਦੇ ਵਿੱਚ ਵੀ ਉਹ ਬਿੱਲ ਪਾਸ ਹੋ ਜਾਂਦਾ ਆ ਕਿ ਉਸ ਨੂੰ ਉਹ ਵੀਟੋ ਕਰਨਗੇ ਜਾਂ ਉਸ ਦੇ ਉੱਤੇ ਸਾਈਨ ਕਰ ਦੇਣਗੇ। ਸੋ ਸੈਨੇਟ ਕਹਿੰਦੇ ਅਜੇ ਵੀ ਇਸ ਅਫੋਰਡੇਬਲ ਕੇਅਰ ਐਕਟ ਦੀ 3 ਸਾਲ ਦੀ ਸਬਸਿਡੀਜ਼ ਦੀ ਐਕਸਟੈਂਸ਼ਨ ਦੇ ਲਈ ਆਪਸ ਦੇ ਵਿੱਚ ਗੱਲਬਾਤ ਕਰ ਰਹੀ ਆ। ਸੈਨੇਟਰ ਬਰਨੀ ਮਨਰੋ ਜਿਹੜੇ ਰਿਪਬਲਿਕਨ ਪਾਰਟੀ ਦੇ ਓਹਾਇਓ ਵੱਲੋਂ ਆ ਉਹ ਬਾਈ ਪਾਰਟੀਜ਼ਨ ਟਾਕਸ ਦੇ ਵਿੱਚ ਮੁੱਖ ਲੀਡ ਨਿਭਾ ਰਹੇ ਨੇ
ਤੇ ਇਸ ਦੇ ਵਿੱਚ ਜਿਹੜੀਆਂ ਇਨਹਾਂਸਡ ਸਬਸਿਡੀਜ਼ ਆ ਫੈਡਰਲ ਤੌਰ ਦੇ ਉੱਤੇ ਉਹਨਾਂ ਨੂੰ ਮੁੜ ਦੁਬਾਰਾ ਚਾਲੂ ਕਰਨ ਦੇ ਉੱਤੇ ਚਰਚਾ ਜਿਹੜੀ ਉਹ ਚੱਲ ਰਹੀ ਹੈਗੀ ਆ। ਤੇ ਨਾਲ ਹੀ ਉਹਨਾਂ ਨੇ ਰਿਪੋਰਟਰਸ ਨੇ ਉੱਦਾਂ ਕਿਹਾ ਵੀ ਉਹ ਟਰੰਪ ਹੁਣਾਂ ਦੇ ਜਿਹੜਾ ਗ੍ਰੇਟ ਹੈਲਥ ਕੇਅਰ ਪਲਾਨ ਆ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਚੰਗਾ ਜਿਹੜਾ ਲੱਗਾ ਹੈਗਾ ਆ। ਸੋ ਦੇਖੋ ਅੱਗੇ ਇਸ ਦੇ ਵਿੱਚ ਕੀ ਜਿਹੜਾ ਉਹ ਬਣਦਾ ਆ। ਜਿਹੜੀ ਸੈਨੇਟਰ ਲੀਜ਼ਾ ਮਰਕੋਸਕੀ ਆ ਅਲਾਸਕਾ ਤੋਂ, ਉਹਨਾਂ ਨੇ ਜਿਹੜਾ ਕਿਹਾ ਵੀ ਕਹਿੰਦੇ ਵੀ ਮੈਂ ਵੀ ਬਾਈਪਾਰਟੀਜ਼ਨ ਡੀਲ ਨੂੰ ਲੈ ਕੇ ਇਸ ਦੇ ਵਿੱਚ ਕੰਮਕਾਰ ਕਰ ਰਹੀ ਹਾਂ ਤੇ ਕਹਿੰਦੇ ਵੀ ਆਈ ਐਮ ਨਾਟ ਗਿਵਿੰਗ ਅਪ ਕੈਪੀਟਲ ਦੇ ਵਿੱਚ ਅੱਜ ਉਹਨਾਂ ਨੇ ਇਸ ਬਾਬਤ ਗੱਲਬਾਤ ਕੀਤੀ। ਅੱਜ ACA ਦੀ ਕਹਿੰਦੇ ਵੀ ਓਪਨ ਐਨਰੋਲਮੈਂਟ ਦੀ ਮੁਲਕ ਦੇ ਬਹੁਤੇ ਥਾਵਾਂ ਦੇ ਵਿੱਚ ਲਾਸਟ ਡੇ ਸੀਗਾ ਓਪਨ ਐਨਰੋਲਮੈਂਟ ਦਾ। ਸੋ ਕਹਿੰਦੇ ਵੀ ਹੁਣ ਸੈਲਵੇਜ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਆ। ਬਾਈਪਾਰਟੀਜ਼ਨ ਫਿਕਸ ਜੇ ਆਉਂਦਾ ਆ ਤੇ ਉਸ ਦੇ ਨਾਲ ਮਿਲੀਅਨਸ ਆਫ ਲੋਕਾਂ ਦੀ ਮਦਦ ਹੋਵੇਗੀ। ਜੀ। ਅਗਲੀ ਖਬਰ ਮਿਨੇਆਪੋਲਿਸ ਤੋਂ। ਮਿਨੇਆਪੋਲਿਸ ਇੱਕ ਤਰ੍ਹਾਂ ਦੇ ਨਾਲ ਵਾਰ ਜ਼ੋਨ ਬਣਿਆ ਹੋਇਆ ਹੈ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅੱਜ ਥ੍ਰੈਟ ਕੀਤਾ ਆ ਕਿ ਮੈਂ ਉੱਥੇ ਟਰੂਪਸ ਭੇਜੂਗਾ ਜੇ ਕੰਟਰੋਲ ਦੇ ਵਿੱਚ ਨਾ ਆਇਆ। ਤੇ ਅੰਡਰ ਇੰਸੁਰੈਕਸ਼ਨ ਐਕਟ ਦੇ ਤਹਿਤ ਦਹਾਕਿਆਂ ਬੱਧੀ ਹੋ ਗਿਆ ਜੋ 1807 ਦਾ ਇੰਸੁਰੈਕਸ਼ਨ ਐਕਟ ਹੈਗਾ ਆ ਉਸ ਨੂੰ ਲਾਗੂ ਕੀਤਿਆਂ ਹੋਇਆ। ਡੋਮੈਸਟਿਕਲੀ ਉਸ ਟਾਈਮ ਦੇ ਉੱਤੇ ਜਿਹੜੇ ਟਰੂਪਸ ਆ ਉਹਨਾਂ ਨੂੰ ਲਾਏ ਜਾਂਦੇ ਆ ਜਦੋਂ ਉੱਥੇ ਬਹੁਤ ਵੱਡਾ ਅਨਰੈਸਟ ਹੋਵੇ। ਲੇਟੈਸਟ ਇੰਸੁਰੈਕਸ਼ਨ ਐਕਟ ਦੇ ਤਹਿਤ ਜੋ ਫੈਡਰਲ ਏਜੰਟਸ ਆ ਉਹ ਲਾਏ ਗਏ ਸੀ ਲਾਸ ਐਂਜਲਸ ਏਰੀਏ ਜਦੋਂ ਰੋਡਨੀ ਕਿੰਗ ਦਾ ਮੀਟਿੰਗ ਹੋਈ ਸੀ। ਉਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਰਾਇਟਸ ਹੋਏ ਸੀਗੇ ਲਾਸ ਐਂਜਲਸ ਦੇ ਵਿੱਚ। ਬੁੱਧਵਾਰ ਰਾਤ ਨੂੰ ਮਿਨੇਆਪੋਲਿਸ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਰੌਲਾ ਰੱਪਾ ਪਿਆ ਤੇ ਗਨ ਸ਼ਾਟਸ ਵੀ ਹੋਏ। ਇੱਕ ਆਈਸ ਦੇ ਏਜੰਟਸ ਵੱਲੋਂ ਬੰਦੇ ਦੇ ਗੋਲੀ ਮਾਰੀ ਗਈ ਤੇ ਲੱਕਲੀ ਉਹਦੇ ਬਚ ਗਿਆ ਉਹ। ਉਸ ਤੋਂ ਬਾਅਦ ਜਿਹੜੇ ਪ੍ਰੋਟੈਸਟ ਆ ਉਹ ਬਹੁਤ ਜ਼ਿਆਦਾ ਜਿਹੜੇ ਤੇਜ਼ ਹੋ ਗਏ। ਲਾ ਇਨਫੋਰਸਮੈਂਟ ਦੇ 200 ਦੇ ਕਰੀਬ ਜਿਹੜੇ ਡੈਮੋਨਸਟ੍ਰੇਟਰਸ ਆ ਇਹਨਾਂ ਦੀ ਕਲੈਸ਼ ਕਹਿੰਦੇ ਵੀ ਕਈ ਘੰਟੇ ਜਿਹੜੀ ਚੱਲਦੀ ਰਹੀ ਤੇ ਆਈਸ ਵਾਲਿਆਂ ਨੇ ਕੈਮੀਕਲ ਇਰੀਟੈਂਟਸ ਤੇ ਫਲੈਸ਼ ਬੈਂਗਸ ਜਿਹੜੇ ਆ ਉਹ ਯੂਜ਼ ਕੀਤੇ ਹੈਗੇ ਆ। ਤੇ ਜਿਹੜੇ ਪ੍ਰੋਟੈਸਟਰ ਸੀ ਉਹਨਾਂ ਨੇ ਵੈਂਡਲਿਜ਼ਮ ਵੀ ਕੀਤਾ ਕੁਛ ਦਾ ਕਈਆਂ ਦੇ ਉੱਤੇ ਜਿਹੜੇ ਆ ਉਹ ਪੇਂਟ ਵਗੈਰਾ ਵੀ ਜਿਹੜਾ ਸਿੱਟ ਦਿੱਤਾ। ਜੀ। ਟਰੰਪ ਐਡਮਿਨਿਸਟ੍ਰੇਸ਼ਨ ਦੀ ਕੋਸ਼ਿਸ਼ ਚੱਲ ਰਹੀ ਸੀ ਵੀ ਜਿਹੜੇ ਅਮਰੀਕਨਸ ਦਾ ਸਟੇਟ ਦੀਆਂ ਵੋਟਰ ਰੋਲਸ ਆ ਉਸ ਦਾ ਜਿਹੜਾ ਡਾਟਾ ਆ ਉਹ ਕਿਸੇ ਨਾ ਕਿਸੇ ਤਰੀਕੇ ਉਹਨਾਂ ਦੇ ਹੱਥ ਲੱਗੇ। ਪਰ ਕਹਿੰਦੇ ਵੀ ਜੱਜ ਨੇ ਟਰੰਪ ਹੁਣਾਂ ਦੇ ਇਸ ਫੈਸਲੇ ਨੂੰ ਹਾਲ ਦੀ ਘੜੀ ਇੱਕ ਹਿਸਾਬ ਦੇ ਨਾਲ ਕੋਸ਼ਿਸ਼ ਨੂੰ ਰੋਕ ਦਿੱਤਾ ਹੈਗਾ ਆ। ਸਿਵਲ ਰਾਈਟ ਐਕਟ ਦੀ ਵਰਤੋਂ ਇਹ ਕਰਨਾ ਚਾਹੁੰਦੇ ਸੀਗੇ ਇਹਨਾਂ ਵੋਟਰ ਰੋਲਸ ਆ ਉਹਨਾਂ ਨੂੰ ਕਲੀਨ ਕਰਨ ਦੇ ਲਈ। ਸੋ ਫੈਡਰਲ ਜੱਜ ਆ ਉਹਨਾਂ ਨੇ ਟਰੰਪ ਹੁਣਾਂ ਨੂੰ ਇੱਕ ਹਿਸਾਬ ਦੇ ਨਾਲ ਇਸ 'ਚ ਝਟਕਾ ਜਿਹੜਾ ਉਹ ਦੇ ਦਿੱਤਾ ਹੈ। ਡਿਸਟ੍ਰਿਕਟ ਜੱਜ ਡੇਵਿਡ ਓ ਕਾਰਟਲ ਉਹਨਾਂ ਨੇ ਕਿਹਾ ਵੀ ਜਿਹੜਾ ਸਿਵਲ ਰਾਈਟ ਐਕਟ ਆ ਉਹ ਇਸ ਕੰਮ ਦੇ ਲਈ ਨਹੀਂ ਬਣਿਆ ਸੀ। ਸੈਂਟਰਲਾਈਜੇਸ਼ਨ ਇਸ ਇਨਫੋਰਮੇਸ਼ਨ ਦੀ ਫੈਡਰਲ ਸਰਕਾਰ ਦੇ ਦੁਆਰਾ ਕਹਿੰਦੇ ਵੀ ਇੱਕ ਚਿਲਿੰਗ ਇਫੈਕਟ ਹੋਊਗਾ ਵੋਟਰ ਰਜਿਸਟ੍ਰੇਸ਼ਨ ਦੇ ਉੱਤੇ ਜਿਸ ਦੇ ਨਾਲ ਵੋਟਰ ਟਰਨਆਊਟ ਹੋਰ ਜ਼ਿਆਦਾ ਘਟੇਗਾ। ਇਸ ਡਰ ਖਣੋਂ ਵੀ ਉਹਨਾਂ ਦੀ ਵੋਟਰਸ ਦੀ ਜਿਹੜੀ ਇਨਫੋਰਮੇਸ਼ਨ ਆ ਕਿਸੇ ਅਨਲਾਫੁਲ ਪਰਪਸ ਦੇ ਲਈ ਵਰਤੀ ਜਾ ਸਕਦੀ ਹੈਗੀ ਆ। ਵੈਸੇ ਵੀ ਜੇ ਸਾਰਾ ਕੁਝ ਫੈਡਰਲ ਸਰਕਾਰ ਨੇ ਆਪਣੇ ਅਧੀਨ ਕਰਨਾ ਹੈ ਤਾਂ ਫਿਰ ਫੈਡਰਲਿਜ਼ਮ ਦਾ ਹੌਲੀ ਹੌਲੀ ਗਲਾ ਜਿਹੜਾ ਉਹ ਘੁੱਟ ਹੁੰਦਾ ਜਾਵੇਗਾ। ਇੱਥੋਂ ਤੱਕ ਕਿ ਫੈਡਰਲ ਜਿਹੜੀਆਂ ਪੇਮੈਂਟਸ ਆ ਸੈਂਚੁਰੀ ਸਿਟੀਜ਼ ਤੇ ਸੈਂਚੁਰੀ ਸਟੇਟਸ ਨੂੰ ਰੋਕਣ ਦੇ ਨੂੰ ਲੈ ਕੇ ਵੀ ਜਿਹੜੇ ਕਈ ਕ੍ਰਿਟਿਕਸ ਆ ਉਹ ਇਹ ਕਹਿ ਰਹੇ ਆ ਵੀ ਇਹ ਵੀ ਸਿੱਧੇ ਤੌਰ ਦੇ ਉੱਤੇ ਫੈਡਰਲ ਸਰਕਾਰ ਆਪਣੀ ਪਾਵਰ ਤੋਂ ਬਾਹਰ ਜਾ ਕੇ ਸੂਬੇ ਦੀ ਜਿਹੜੀ ਮਨੀ ਆ ਉਹ ਰੋਕ ਰਹੀ ਹੈਗੀ ਆ। ਸੋ ਹੁਣ ਦੇਖੋ ਕੀ ਇਸ ਦੇ ਵਿੱਚ ਅੱਗੇ ਬਣਦਾ ਹੈ। ਪਰ ਟਰੰਪ ਹੁਣਾਂ ਦੇ ਡਿਪਾਰਟਮੈਂਟ ਆਫ ਜਸਟਿਸ ਨੂੰ ਹਾਲ ਦੀ ਘੜੀ ਇਸ ਜੱਜ ਨੇ ਇਹ ਇਨਫੋਰਮੇਸ਼ਨ ਇਹ ਡਾਟਾ ਇਕੱਠਾ ਕਰਨ ਤੋਂ ਰੋਕ ਦਿੱਤਾ ਹੈ। ਜੀ। ਅਗਲੀ ਖਬਰ ਵੱਲ ਚਲੀਏ। ਬੇਕਰਸਫੀਲਡ ਦੇ ਵਿੱਚ ਜਿਹੜੇ ਸਕੂਲ ਡਿਸਟ੍ਰਿਕਟ ਆ ਉਹਨਾਂ ਨੂੰ ਪ੍ਰੋਬਲਮ ਆ ਰਹੀ ਆ ਵੀ ਸਵੇਰੇ ਜਦੋਂ ਬੱਚਿਆਂ ਨੂੰ ਸਕੂਲੇ ਛੱਡਣ ਜਾਂਦੇ ਆ ਇੰਨੀ ਜ਼ਿਆਦਾ ਜਿਹੜੀ ਫੌਗ ਆ ਉਹਦੇ ਕਰਕੇ ਡਿਲੇ ਹੋ ਰਿਹਾ ਹੈਗਾ ਆ। ਸੋ ਉਸ ਨੂੰ ਦੇਖਦੇ ਹੋਏ ਜੋ ਬੇਕਰਸਫੀਲਡ ਸਕੂਲ ਦੇ ਜਿਹੜੇ ਡਿਸਟ੍ਰਿਕਟ ਹੈਗੇ ਆ ਕੰਨ ਕਾਉਂਟੀ ਸਕੂਲ ਡਿਸਟ੍ਰਿਕਟ ਦੀ ਉਹਨਾਂ ਨੇ ਇਹ ਕਿਹਾ ਆ ਵੀ ਕੁਛ ਜਿਹੜੇ ਸਕੂਲ ਆ ਉਹਨਾਂ ਨੂੰ 2 ਘੰਟੇ ਜਿਹੜੀ ਆ ਲੇਟ ਕੀਤਾ ਗਿਆ ਹੈਗਾ। ਮੇਪਲ ਸਕੂਲ ਡਿਸਟ੍ਰਿਕਟ, ਬਟਨ ਵਿਲੋ ਯੂਨੀਅਨ ਸਕੂਲ ਡਿਸਟ੍ਰਿਕਟ, ਪੌਂਡ ਸਕੂਲ ਡਿਸਟ੍ਰਿਕਟ, ਲੈਮਨ ਸਕੂਲ ਡਿਸਟ੍ਰਿਕਟ, ਜਨਰਲ ਸ਼ੈਫਟਰ ਸਕੂਲ ਡਿਸਟ੍ਰਿਕਟ ਇੱਦਾਂ ਪਨਾਮਾ ਦਾ ਹੈਗਾ ਏਰੀਆ ਸ਼ੈਫਟਰ ਹਾਈ ਸਕੂਲ
ਪਨਾਮਾ ਬਿਊਨਾ ਵਿਸਟਾ ਸਕੂਲ ਡਿਸਟ੍ਰਿਕਟ, ਇਹ ਸਾਰੇ ਜਿਹੜੇ ਸਕੂਲ ਡਿਸਟ੍ਰਿਕਟਸ ਆ ਉਹਨਾਂ ਦੇ ਬੱਚਿਆਂ ਦੇ ਸਕੂਲ ਲੱਗਣ ਦਾ ਸਮਾਂ ਜਿਹੜਾ ਆ ਉਹ 2 ਘੰਟੇ ਡਿਲੇ ਕੀਤਾ ਗਿਆ ਹੈਗਾ। ਜੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਸ ਉੱਤੇ ਗੱਲ ਜਿਹੜੀ ਉਹ ਕਰਦੇ ਜਾਈਏ ਤਾਂ ਇਸ ਮੌਕੇ ਨਾਸਾ ਦਾ ਜਿਹੜਾ ਇੱਕ ਸਪੇਸ ਕਰਾਫਟ ਆ ਸਪੇਸ ਐਕਸ ਦਾ ਜਿਹੜਾ ਡਰੈਗਨ ਆ ਉਹ ਆਰਬਿਟ ਦੇ ਵਿੱਚੋਂ ਵਾਪਸ ਜਿਹੜਾ ਹੋਇਆ ਤੇ ਜਿਹੜੇ ਬੇ ਏਰੀਏ ਦੇ ਰੈਜ਼ੀਡੈਂਟਸ ਆ ਉਹਨਾਂ ਨੂੰ ਇਸ ਨੇ ਇਹ ਜਿਹੜਾ ਉਹ ਨਜ਼ਰ ਆਇਆ ਹੈਗਾ। ਸੋ ਇੱਕ ਜਿਹੜੀ ਸਟ੍ਰੀਕ ਹਵਾ ਦੇ ਵਿੱਚ ਅਸਮਾਨ ਦੇ ਵਿੱਚ ਜਿਹੜੀ ਉਹ ਦੇਖੀ ਗਈ ਆ ਉਹ ਇਹ ਹੋਈ ਸਪੇਸ ਕਰਾਫਟ ਸੀਗਾ ਜਿਹੜੇ ਕੁਝ ਜਿਹੜੇ ਐਸਟਰੋਨੌਟਸ ਆ ਉਹਨਾਂ ਨੂੰ ਵਾਪਸ ਲੈ ਕੇ ਆ ਰਿਹਾ ਸੀਗਾ। ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਵਿੱਚ ਵੈਸੇ ਇਹਨਾਂ ਐਸਟਰੋਨੌਟਸ ਨੇ ਲੰਮੇ ਸਮੇਂ ਦੇ ਲਈ ਹੋਰ ਰਹਿਣਾ ਸੀਗਾ ਪਰ ਕੋਈ ਸਿਹਤ ਸੰਬੰਧੀ ਸਮੱਸਿਆ ਆਉਣ ਦੇ ਕਰਕੇ ਇਹ ਨਾਸਾ ਨੇ ਫੈਸਲਾ ਲਿਆ ਵੀ ਜਿਹੜਾ ਕ੍ਰਿਊ 11 ਆ ਉਹਨਾਂ ਨੂੰ ਜਲਦੀ ਜਿਹੜਾ ਆ ਉਹ ਵਾਪਸ ਲੈ ਆਂਦਾ ਜਾਵੇ। ਕਹਿੰਦੇ ਵੀ 25 ਸਾਲਾਂ ਦੇ ਇਤਿਹਾਸ ਦੇ ਵਿੱਚ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਵੀ ਕਿਸੇ ਇੱਕ ਮਿਸ਼ਨ ਨੂੰ ਕੱਟ ਸ਼ਾਰਟ ਕਰਨਾ ਪਿਆ ਆ ਕੋਈ ਮੈਡੀਕਲ ਕੰਸਰਨ ਨੂੰ ਜਿਹੜਾ ਉਹ ਲੈ ਕੇ। ਨਾਸਾ ਦੇ ਐਡਮਿਨਿਸਟ੍ਰੇਟਰ ਨੇ ਜਿਹੜਾ ਉਹ ਦੱਸਿਆ ਆ ਵੀ ਉਸ ਐਸਟਰੋਨੌਟ ਜਿਹਦੀ ਇਹ ਮੈਡੀਕਲ ਕੰਡੀਸ਼ਨ ਦੇ ਕਰਕੇ ਜਲਦੀ ਵਾਪਸ ਆਉਣਾ ਪਿਆ ਆ ਉਹ ਇਸ ਮੌਕੇ ਸਟੇਬਲ ਤੇ ਕੌਨਸ਼ੀਅਸ ਜਿਹੜਾ ਉਹ ਹੈਗਾ ਆ ਤੇ ਕਹਿੰਦੇ ਵੀ ਇਸ ਨੂੰ ਮੈਡੀਕਲ ਇਵੈਕੂਏਸ਼ਨ ਤੁਰੰਤ ਜਿਹੜੀ ਉਸ ਦੀ ਕਰ ਦਿੱਤੀ ਗਈ ਸੀਗੀ। ਸੋ ਜਿਹੜਾ ਸਪੇਸ ਕਰਾਫਟ ਕਹਿੰਦੇ ਵੀ ਬੇ ਏਰੀਏ ਦੇ ਵਿੱਚ ਮਿਡਨਾਈਟ ਦੇ ਦੌਰਾਨ ਜਿਹੜਾ ਆ ਉਹ ਦੇਖਿਆ ਗਿਆ। ਪ੍ਰਿਜ਼ਨੋ ਦੇ ਵਿੱਚ ਇੱਕ ਪੋਸਟਲ ਵਰਕਰ ਨੂੰ ਗਨ ਦੇ ਉੱਤੇ ਜਿਹੜਾ ਰੌਬ ਕਰ ਲਿਆ ਗਿਆ ਜਦੋਂ ਉਹ ਮੇਲ ਡਿਲੀਵਰ ਕਰ ਰਿਹਾ ਸੀ, ਖਾਸ ਕਰਕੇ ਸੈਂਟਰਲ ਪ੍ਰਿਜ਼ਨੋ ਦੇ ਵਿੱਚ। ਯੂਨਾਈਟਿਡ ਸਟੇਟ ਪੋਸਟਲ ਸਰਵਿਸ ਦਾ ਜੋ ਵਰਕਰ ਆ ਇਸ ਨੂੰ ਹੈਮੰਡ ਐਵਨਿਊ ਜੋ ਨੀਅਰ ਫਰੂਟ ਐਵਨਿਊ ਹੈਗਾ ਆ ਸੈਂਟਰਲ ਪ੍ਰਿਜ਼ਨੋ ਦੇ ਵਿੱਚ ਅੱਜ 11 ਵਜੇ ਗਨ ਦੇ ਨਾਲ ਲੁੱਟ ਲਿਆ ਗਿਆ ਤੇ ਉਹ ਤੋਂ ਬਾਅਦ ਜਿਹੜੀ ਪੁਲਿਸ ਆ ਉਸਨੇ ਕਾਫੀ ਜਿਹੜਾ ਫੋਲੋ ਅਪ ਕੀਤਾ, ਡਰੋਨਸ ਵੀ ਉਹਨਾਂ ਨੇ ਯੂਜ਼ ਕੀਤੇ। ਕਿਸੇ ਤਰ੍ਹਾਂ ਦੀ ਕਹਿੰਦੇ ਸੱਟ ਵਗੈਰਾ ਤਾਂ ਨਹੀਂ ਲੱਗੀ ਇਸ ਰੋਬਰੀ ਦੇ ਵਿੱਚ। ਜਦੋਂ ਪੋਸਟਲ ਵਰਕਰ ਡਿਲੀਵਰੀਜ਼ ਕਰ ਰਿਹਾ ਸੀ ਉਸ ਟਾਈਮ ਦੇ ਉੱਤੇ ਇਹ ਸਾਰੀ ਘਟਨਾ ਜਿਹੜੀ ਆ ਵਾਪਰੀ ਹੈਗੀ ਆ। ਪੁਲਿਸ ਐਕਟਿਵਲੀ ਕਹਿੰਦੇ ਸਰਚ ਕਰ ਰਹੀ ਆ, ਸਰਵੇਲੈਂਸ ਕੈਮਰਾਜ਼ ਨੂੰ ਵੀ ਜਿਹੜੇ ਆ ਉਹ ਯੂਜ਼ ਕਰ ਰਹੀ ਹੈਗੀ ਆ। ਇਹ ਇੱਕ ਤਰ੍ਹਾਂ ਦੇ ਨਾਲ ਫੈਡਰਲ ਕ੍ਰਾਈਮ ਹੁੰਦਾ ਹੈ ਜਦੋਂ ਤੁਸੀਂ ਫੈਡਰਲ EMPLOYEE ਨੂੰ ਜਿਹੜਾ ਲੁੱਟਦੇ ਆ ਜਾਂ ਉਹਨੂੰ ਕਿਸੇ ਤਰ੍ਹਾਂ ਹਿੱਟ ਕਰਨ ਦੀ ਕੋਸ਼ਿਸ਼ ਕਰਦੇ ਆ। ਜੀ ਬਿਲਕੁਲ। ਥੋੜੇ ਦਿਨ ਪਹਿਲਾਂ ਹਰਜੋਤ ਸਿੰਘ ਜੀ ਤੁਸੀਂ ਇਹ ਗੱਲ ਸ਼ੇਅਰ ਕੀਤੀ ਸੀ ਵੀ ਜਿਹੜੇ ਗਵਰਨਰ ਆ ਕੈਲੀਫੋਰਨੀਆ ਦੇ ਉਹਨਾਂ ਨੇ ਉਹ ਜਿਹੜਾ ਫੈਸਲਾ ਇੱਕ ਹਿਸਾਬ ਦੇ ਨਾਲ ਵਾਪਸ ਲੈਣ ਵਾਲੀ ਗੱਲ ਕੀਤੀ ਆ ਜਿਹੜਾ ਬਿਲੀਅਨੇਅਰ ਟੈਕਸ ਆ ਉਸ ਨੂੰ ਲੈ ਕੇ। ਲਾਸ ਐਂਜਲਸ ਦਾ ਇੱਕ ਬਿਲੀਅਨੇਅਰ ਉਹ ਨਵਾਡਾ ਦੇ ਵਿੱਚ ਮੂਵ ਹੋ ਗਿਆ ਸੀ ਕਿਉਂਕਿ ਕਹਿੰਦਾ ਵੀ ਮੈਨੂੰ ਖਤਰਾ ਆ ਜਿਹੜੇ ਟੈਕਸ ਵੈਲਥ ਆ ਉਸ ਨੂੰ ਲੈ ਕੇ। ਸੋ ਕਹਿੰਦੇ ਵੀ 21 ਮਿਲੀਅਨ ਦਾ ਉਹਦਾ ਵੇਗਸ ਏਰੀਆ ਪੈਂਟ ਹਾਊਸ ਦੇ ਵਿੱਚ ਉਹ ਹੁਣ ਮੂਵ ਹੋ ਚੁੱਕਾ ਹੈਗਾ ਆ। ਸੋ ਇਹ ਕਹਿੰਦੇ ਵੀ ਇੱਕ ਲਗਜ਼ਰੀ ਪੈਂਟ ਹਾਊਸ ਇਹ ਵੇਚ ਕੇ ਜਿਹੜਾ ਉਹ ਚਲਾ ਗਿਆ ਆ। ਲੌਂਗ ਟਾਈਮ ਲਾਸ ਐਂਜਲਸ ਬਿਲੀਅਨੇਅਰ ਡੌਨ ਹੈਂਕੀ ਉਸ ਨੇ ਜਿਹੜਾ ਸੂਬਾ ਆ ਇਸ ਡਰ ਤੋਂ ਜਿਹੜਾ ਉਹ ਛੱਡ ਦਿੱਤਾ ਸੀਗਾ ਵੀ ਜੇ ਉਹਨਾਂ ਦੇ ਉੱਤੇ 5% ਬਿਲੀਅਨੇਅਰ ਟੈਕਸ ਲਗਾ ਦਿੱਤਾ ਜਾਊਗਾ ਉਹ ਵੀ ਤਾਂ ਜੇ ਜਿਹੜਾ ਬੈਲਟ ਦੇ ਉੱਤੇ ਇਹ ਪਹੁੰਚਦਾ ਤੇ ਅਪਰੂਵ ਹੁੰਦਾ। ਤੇ ਹਰਜੋਤ ਸਿੰਘ ਜੀ ਦੇ ਮਾਰਕੀਟਸ ਦੀ ਜੇ ਗੱਲ ਕਰਦੇ ਜਾਈਏ ਤਾਂ ਅੱਜ ਡਾਓ ਜੋਨ 200 ਤੇ 93 ਪੁਆਇੰਟ ਵੱਧ ਕੇ 49,400 ਤੇ 42 ਤੇ ਬੰਦ ਹੋਇਆ। S&P 18 ਪੁਆਇੰਟ ਵੱਧ ਕੇ 6944 ਦੇ ਉੱਤੇ, ਨੈਸਡੈਕ 58 ਪੁਆਇੰਟ ਵੱਧ ਕੇ 23,530 ਦੇ ਉੱਤੇ। ਸੋਨੇ ਦਾ ਭਾਅ 4600 ਤੇ $6 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $59 ਦੇ ਬਰਾਬਰ ਰਹੀ ਪ੍ਰਤੀ ਬੈਰਲ ਤੇ 10 ਈਅਰ ਯੀਲਡ 4.16%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 95,649 ਤੇ ਇਥੀਰੀਅਮ 3300 ਤੇ $10 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $279 ਤੇ 92 ਪੈਸੇ। $1 ਦੇ ਬਰਾਬਰ ਇੰਡੀਆ ਦੇ $90 ਤੇ 53 ਪੈਸੇ। ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਆ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।